ਜਿਹੜਾ ਸੈਂਟਰ ਦਾ ਵਿਰੋਧੀ ਸੀਗਾ ਅਮਰਿੰਦਰ ਸਿੰਘ, ਅੱਜ ਮੋਦੀ ਦੀ ਲੜ ਫੜ ਕੇ ਮੋਦੀ ਨਾਲ ਲੜਨ ਲੱਗ ਪਿਆ। ਜੇ ਉਹਨੂੰ ਕੱਢਿਆ ਗਿਆ ਉਹਦੇ ਤੋਂ ਤਾਂ ਅਸਤੀਫਾ ਦੇ ਕੇ ਮੋਦੀ ਨਾਲ ਮੇਲ ਕਰ ਦਿੰਦਾ ਹੈ। ਸੁਖਬੀਰ ਸਿੰਘ ਪਹਿਲਾਂ ਮੋਦੀ ਦਾ ਚੇਲਾ ਸੀ, ਹੁਣ ਉਹਨਾਂ ਤੋਂ ਪਰਾਂ ਹੋ ਗਿਆ ਵੀ ਜੋ ਗੱਲ ਇੱਕੋ ਇੱਕ ਹੈ। ਦੂਜੇ ਪਾਸੇ ਉਹ ਆਪ ਵਾਲਾ ਜਿਹੜਾ ਬਿਆਨ ਰੋਜ਼ ਕਰਦਾ ਹੈ, ਉਹ ਪੰਜਾਬ ਦੇ ਪਾਣੀਆਂ ਦਾ ਮੁੱਲ ਦੇਣ ਨੂੰ ਤਿਆਰ ਨਹੀਂ ਹੈਗਾ। ਖੇਤੀਬਾੜੀ ਦੀ ਜਿੱਤ ਜ਼ਰੂਰ ਹੋਈ ਹੈ, ਪਰ ਤੁਹਾਡਾ ਦੁਸ਼ਮਣ ਢਿਆ ਨਹੀਂ ਹੈਗਾ। ਉਹ ਹਜੇ ਵੀ ਆਪਣੇ ਨਵੇਂ ਕਾਨੂੰਨ ਤਿਆਰ ਕਰ ਰਿਹਾ ਹੈ। ਉਹ ਹਜੇ ਵੀ ਤੁਹਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਅੱਖ ਰੱਖ ਰਿਹਾ ਹੈ। ਉਹ ਹਜੇ ਵੀ ਤੁਹਾਡੀ ਗੁਰੂ ਕੀ ਦਿੱਤੀ ਗੁਰਮੁਖੀ ਨੂੰ ਤਬਦੀਲ ਕਰਕੇ ਹਿੰਦੀ ਸੰਸਕ੍ਰਿਤ 'ਚ ਲੈ ਕੇ ਜਾਣਾ ਚਾਹੁੰਦਾ ਹੈ। ਇਹ ਭਾਰਤ ਦੇਸ਼ ਨੇ ਤੁਹਾਡੀਆਂ ਜਮਹੂਰਤ ਹੱਕ ਚੋਣ ਦੇ ਰਫਾ ਦਫਾ ਕਰਕੇ ਖਤਮ ਕਰਤੇ ਹੈਗੇ ਆ। ਜਿਹੜਾ ਪਾਰਲੀਮੈਂਟ ਆਫ ਇੰਡੀਆ ਉਹਦੀਆਂ 17 ਚੋਣਾਂ ਚੱਲ ਰਹੀਆਂ, 17ਵਾਂ ਪਾਰਲੀਮੈਂਟ ਚੱਲ ਰਿਹਾ। ਸਾਡਾ ਜਿਹੜਾ 1925 ਚ ਗੁਰੂ ਘਰ ਜਮਹੂਰੀਅਤ ਤੌਰ ਤੇ ਸਥਾਪਿਤ ਕੀਤਾ ਗਿਆ ਸੀਗਾ, ਉਹਦੀਆਂ ਚੋਣਾਂ 1952 ਤੋਂ ਲੈ ਕੇ ਅੱਜ ਸਿਰਫ 8 ਵਾਰੀ ਹੋਈਆਂ। ਇਹ ਸਰਕਾਰ ਨੇ ਸਾਡੀ ਜਮਹੂਰੀਅਤ ਖਤਮ ਕਰਤੀ। ਕਿ ਇਹ ਸਿਆਸੀਕਰਨ ਨਹੀਂ ਹੈ? ਇਹ ਜਦੋਂ ਜੀ ਕਰਦਾ ਚੋਣ ਰੱਖ ਲੈਂਦੇ ਆ, ਜਦੋਂ ਜੀ ਕਰਦਾ ਤਾਂ ਚੋਣ ਨਹੀਂ ਕਰਦੇ ਹੈਗੇ। ਸਾਧ ਸੰਗਤ ਜੀ, ਇਹ ਜਿਹੜੀ ਐਸਜੀਪੀਸੀ ਬਣਾਈ 1920-25 ਦੇ ਵਿੱਚ ਜਿਹੜੀ ਚੱਲੀ ਹੈ, ਇਹ ਸਭ ਤੋਂ ਪਹਿਲਾਂ ਜਮਹੂਰੀਅਤ ਪਸੰਦ ਇੱਕ ਸੰਸਥਾ ਪੂਰੇ ਏਸ਼ੀਆ 'ਚ ਖੜੀ ਹੋਈ, ਜਿਸ ਦਾ ਨਤੀਜਾ ਸੀਗਾ ਕਿ ਅਸੀਂ ਚੁਣ ਕੇ ਆਪਣੇ ਅਹੁਦੇਦਾਰ ਬਣਾਉਂਦੇ ਸੀਗੇ। ਕੋਈ ਲੜਾਈ ਨਹੀਂ, ਕੋਈ ਇੱਕ ਦੂਜੇ ਨਾਲ ਹੋਰ ਕਿਸੇ ਤਰ੍ਹਾਂ ਦੀ ਆਪਾਂ ਨੇ ਵਿਤਕਰਾ ਨਹੀਂ ਕਰਨਾ। ਸਿਰਫ ਤੇ ਸਿਰਫ ਮਤਦਾਨ ਪਾ ਕੇ ਆਪਾਂ ਨੇ ਆਪਣਾ ਮੁਖੀ ਚਲਾਣਾ ਹੈ। ਤੇ ਸਾਧ ਸੰਗਤ ਜੀ, ਤੁਸੀਂ ਸਾਡੀ ਗੈਰ ਕਿਸਮਤ ਦੇਖੋ ਕਿ ਜਦੋਂ ਤੱਕ ਅੰਗਰੇਜ਼ ਸੀਗਾ, ਹਰੇਕ 3 ਸਾਲ ਬਾਅਦ ਚੋਣ ਹੁੰਦਾ ਸੀਗਾ। 3 ਸਾਲ ਦੀ ਉਦੋਂ ਬੁਨਿਆਦ ਸੀਗੀ ਮੈਂਬਰ ਦੀ। ਤੇ ਜਦੋਂ ਦਾ ਭਾਰਤ ਬਣਿਆ, ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ 1925 ਚ ਗੁਰੂ ਘਰ ਜਮਹੂਰੀਅਤ ਤੌਰ ਤੇ ਸਥਾਪਿਤ ਕੀਤਾ ਗਿਆ ਸੀਗਾ, ਉਹਦੀਆਂ ਚੋਣਾਂ 1952 ਤੋਂ ਲੈ ਕੇ ਅੱਜ ਸਿਰਫ 8 ਵਾਰੀ ਹੋਈਆਂ। ਔਰ ਜਿਹੜਾ ਪਾਰਲੀਮੈਂਟ ਆਫ ਇੰਡੀਆ ਉਹਦੀਆਂ 17 ਚੋਣਾਂ ਚੱਲ ਰਹੀਆਂ, 17ਵਾਂ ਪਾਰਲੀਮੈਂਟ ਚੱਲ ਰਿਹਾ। ਇਹ ਸਰਕਾਰ ਨੇ ਸਾਡੀ ਜਮਹੂਰੀਅਤ ਖਤਮ ਕਰਤੀ। ਕਿ ਇਹ ਸਿਆਸੀਕਰਨ ਨਹੀਂ ਹੈ? ਇਹ ਜਦੋਂ ਜੀ ਕਰਦਾ ਚੋਣ ਰੱਖ ਲੈਂਦੇ ਆ, ਜਦੋਂ ਜੀ ਕਰਦਾ ਤਾਂ ਚੋਣ ਨਹੀਂ ਕਰਦੇ ਹੈਗੇ। ਜੇ ਸਮੇਂ ਸਿਰ ਚੋਣ ਹੁੰਦੇ ਰਹੇ ਤਾਂ ਫੇਰ ਸਾਡੇ ਗੁਰੂ ਘਰਾਂ 'ਚ ਜਿਹੜੀਆਂ ਅੱਜ ਕਵਿਤਾਂ ਹੈ, ਜਿਹੜੀਆਂ ਸਿਗਰਟਾਂ ਸੁੱਟ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਾਂਦੇ ਆ, ਜਿਹੜੇ ਜਾ ਕੇ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕਰਦੇ ਆ, ਜਿਹੜੇ ਜਾ ਕੇ ਇਹ ਗੁਰਸਿੱਖੀ ਦੇ ਉੱਤੇ ਧੱਬੇ ਲਾਉਂਦੇ ਆ, ਸੁਮੇਧ ਸੈਣੀ ਵਰਗੇ ਗੋਲੀਆਂ ਮਾਰ ਕੇ ਤੋੜਦੇ ਆ, ਮਾਫੀਨਾਮੇ ਇਹਨਾਂ ਦੇ ਪ੍ਰਧਾਨ ਉਹ ਸੱਚੇ ਸਾਧ ਨੂੰ ਦੇ ਦਿੰਦੇ ਆ, 90 ਲੱਖ ਰੁਪਈਆ ਉਹਦੇ ਉੱਤੇ ਖਰਚ ਦਿੰਦੇ ਹੈਗੇ ਆ। ਜਿਹੜੇ ਸੀਏ ਕੋਹਲੀ ਵਰਗੇ ਜਿਹੜੇ ਸੁਖਬੀਰ ਬਾਦਲ ਦੇ ਪ੍ਰਾਈਵੇਟ ਕੰਪਨੀਆਂ ਚਲਾਉਂਦੇ ਆ, ਉਹਨਾਂ ਨੂੰ 10 ਕਰੋੜ ਰੁਪਏ ਦੀ ਤਨਖਾਹ ਦਿੱਤੀ। ਤੇ ਨਤੀਜਾ ਕੀ? ਨਤੀਜਾ ਇਹ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੁੰਦੀ ਹੈ, ਉੱਥੋਂ ਇਹ ਜਿਹੜੇ ਐਸਜੀਪੀਸੀ ਦਾ ਮੁਲਾਜ਼ਮ ਹੈ, ਗੁਰੂ ਸਾਹਿਬ ਕੱਢ ਕੇ ਕਿਸੇ ਮੁੱਲ ਵਾਸਤੇ ਕਿਸੇ ਡੇਰਿਆਂ 'ਚ ਭੇਜ ਕੇ ਰਿਕਾਰਡ ਰਫਾ ਦਫਾ ਕਰਕੇ ਇਹਨਾਂ ਨੇ ਗੁਰੂ ਸਾਹਿਬ 328 ਸਰੂਪ ਗਾਇਬ ਕਰਤੇ। ਮੈਨੂੰ ਦੱਸੋ ਇਹ ਐਸਜੀਪੀਸੀ ਦਾ ਕੰਮ ਕੀ ਹੈ? ਜੇ ਗੁਰੂ ਸਾਹਿਬ ਦੀ ਸੰਭਾਲ ਨਹੀਂ ਤਾਂ ਫਿਰ ਹੋਰ ਇਹਨਾਂ ਦਾ ਕੰਮ ਕੀ ਹੈਗਾ? ਸਾਧ ਸੰਗਤ ਜੀ, ਇਹ ਕਿਉਂ ਹੁੰਦਾ ਹੈ? ਕਿਉਂਕਿ ਇਹ ਭਾਰਤ ਦੇਸ਼ ਨੇ ਤੁਹਾਡੀਆਂ ਜਮਹੂਰਤ ਹੱਕ ਚੋਣ ਦੇ ਰਫਾ ਦਫਾ ਕਰਕੇ ਖਤਮ ਕਰਤੇ ਹੈਗੇ ਆ। ਸਾਧ ਸੰਗਤ ਜੀ, ਆਪਣਾ ਐਤਕੀ ਜਦ ਆਪਾਂ ਚੋਣ ਲੜਾਂਗੇ ਤਾਂ ਆਪਾਂ ਨੇ ਆਪਣੇ ਗੁਰੂ ਘਰ ਨੂੰ ਵਾਪਸ ਗੁਰਸੰਗਤ ਦੇ ਹੱਥ 'ਚ ਦੇਣਾ ਹੀ ਦੇਣਾ ਹੈ। ਚੋਣ ਹਰੇਕ 5 ਸਾਲ ਬਾਅਦ ਹੋਣੇ ਚਾਹੀਦੇ ਆ ਔਰ ਗੁਰੂ ਘਰ ਦੀ ਦੇਖ ਰੇਖ ਉਹਨਾਂ ਦੇ ਹੱਥ 'ਤੇ ਹੋਣੀ ਚਾਹੀਦੀ ਹੈ। ਜਿਹੜੇ ਗੁਰੂ ਮਰਿਆਦਾ ਦੇ ਅਧੀਨ ਤੁਰਦੇ ਆ, ਇਹੋ ਜਿਹੀ ਪਾਰਟੀਆਂ ਦੇ ਹੱਥ 'ਚ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨੇ इंडियन टबैको कंपनी, इंडियन तंबाकू कंपनी, ये बादल दल ने इंडियन तंबाकू कंपनी तो पैसे लेते अपने पार्टी
पार्टी फंड च तां फिर तख्त केशगढ़ साहब च तां बेअदबी होनी होनी है। जिहड़ा चलाण वाला गुरु घर दा वो तंबाकू वालियां तो पैसे लवे तां फिर गुरु घर च तां वड़नगे ही वड़नगे। साध संगत जी, आपां अज अकाल तख्त के जथेदार साहब नूं स्पष्ट रूप से कहने हैं कि तुहाडा हुक्मनामा गलत है। तुसीं जे सियासत नूं सिੱਖੀ चों कढना है तां फिर बिल्कुल सिੱਖੀ बंद हो जूगी। राज बिना ना धर्म चले हैं, धर्म बिना सब दले मले हैं। अकाल तख्त साहब के जथेदार साहब, गलत प्रचार थोड़ा जिहड़ा PhD एडवाइजर कर रहा बेदी, वो भी RSS का मुखी बनया होया। ये तुसीं बिल्कुल गलत रीत रिवाज चला रहे हो, इस दे विच असीं नहीं आना हैगा। साध संगत जी, साडे पिछले समय दे विच खेती भरावां दे उत्ते सेंटर की सरकार ने वड्डे हमले कीते हैं। जिहड़ी सेंटर की सरकार है उन्हें मसा मसा अज जाके साडे कानूने कानून काले कानून उन्होंने वापस किए, पर यह हटते नहीं। तोमर का बयान है कि असीं फिर इन्हां लागू करांगे। ते क्यों लागू करनगे? क्योंकि पहला जिहड़ा सेंटर का विरोधी सीगा अमरिंदर सिंह, अज मोदी की लड़ फड़ के मोदी नाल लड़न लग पिया। सुखबीर सिंह पहला मोदी का चेला सी, हुण उन्हां तों परां हो गया। विचों गल इको एक है और दूजे पासे वो आप वाला जिहड़ा बयान रोज करदा है वो पंजाब दे पानियां दा मुल देण नूं तैयार नहीं हैगा। ये सारिਆਂ दी टेक सेंटर ते है। सेंटर दी टेक रख के जुर्त नाल ये कोई भी गल नहीं कर सकते। अज जे तुसीं कांग्रेस की वांगडोर देखो, आ जिहड़ा अमरिंदर सिंह की पार्टी आ अकाली दल है, सारे मोदी ते सेंटर दे नाल रले मिले उन्हां दी आवाज़ दे उत्ते काम करदे हैं, उन्हां दे पक्ष च काम करदे हैं। ते जरूरत ही नहीं हुंदी कि कह देण कि एक गलत काम चल रहा हैगा, तुसीं साडे खेतां दे विच वड़ के कॉरपोरेशनां राहीं साडी लुੱਟ करोगे। इन्हां च जरूरत नहीं हुंदी हैगी। साध संगत जी, जे एक बंदा उरे लगातार अकाल तख्त साहब तो सौं चक के उत्थे अकाली दल अंमृतसर बना के पंजाब के राइपेरियन कानून के उत्ते पैरा दे के पंजाबी बोली ते पैरा दे के पंजाबी बोली बोलते इलाके हरियाणा च गए हुए वापस मंगते हैं, चंडीगढ़ वापस मंगते हैं, पार्लीमेंट दे विच खड़ के कांग्रेस नूं दोषी करार दे के तुसीं कतलेआम कराया सिखां दा। जे उस बंदे ने अडवाणी अदानी सारे का सामना किया हैगा, वो सौ अकाल तख्त साहब ते चकी हुई थी, तां वो साथ सिमरनजीत सिंह मान ते श्रोमणी अकाली दल अंमृतसर ने यह लगातार काम किया। मेरी बेनती है कि अज जद असीं याद करते हैं अपने छोटे साहिबजादियां ने जिन्हां ने अपनी जान दे के कौम नूं जान दी, कौम नूं वधाया, तां उस लिए ते ये पार्टी लगातार तुरन दा यतन कर रही है। आपां भुल्लीए ना कि साडे पंथ दे नां ते असीं सियासत भी चलदे हैं, ते हुण जिहड़े इलैक्शन आ रहे हैं उहदे विच भी असीं इहो जिहे कैंडीडेट नूं वोट पाइए जिहड़ा दृढ़ता दे नाल इस सेंटर की सरकार के बरखिलाफ खड़ के अपनी आवाज उठा सके। ये ना होए कि जेटली वर्गा अंमृतसर ते इलैक्शन लड़न आ जाए ते मजीठे वर्गा देश और मोहे है नूं तोड़ मरोड़ करके कहे कि निश्चय कर जेतली की करूं। साध संगत जी, इन्हां दी तो जमीर इन्नी भरी हुई है, ये तां जिहड़ियां साडीआं दसम ग्रंथ दी बाणी होर सारा तोड़ मरोड़ के ये अपने निज फायदे वास्ते कर सकते हैं। अमरिंदर सिंह गुटकियां ते सौं चक के वो बेअदबी के केस के उत्ते एक ढेला काम नहीं करता हैगा। उस मजीठीए ते अमरिंदर सिंह नाल तालमेल कर लेंदा हैगा। जे उन्होंने कढ़िया गया ओहदे तो इस्तीफा दे के मोदी नाल मेल कर लेंदा है। ओदी इंटरव्यू देखो, अंमृतसर ऐलाननामे ते अकाल तख्त साहब ते सौं चकी ते शरेआम कहंदा है कि वो तां मैं मान नूं ठंडा करना सी तां मैं कीती। ओनू अकाल तख्त साहब दे उत्ते सौं चक्कण दा कोई ओनू जूं नहीं खड़कदी हैगी। ये बिल्कुल 2 नंबर का बंदा है, घटिया टाइप का बंदा, गुटकों ते सौं चक के मुक्तण वालियां चों सब तो 1 नंबर बंदा हैगा ये। सो साध संगत जी, जे आपां कहने
कि आपां ने ਇਹ ਜਿੱਤ ਕੀਤੀ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਖੇਤੀਬਾੜੀ ਦੀ ਜਿੱਤ ਜ਼ਰੂਰ ਹੋਈ ਹੈ ਪਰ ਤੁਹਾਡਾ ਦੁਸ਼ਮਣ ਢਿਹਾ ਨਹੀਂ ਹੈਗਾ। ਉਹ ਹਜੇ ਵੀ ਆਪਣੇ ਨਵੇਂ ਕਾਨੂੰਨ ਤਿਆਰ ਕਰ ਰਿਹਾ ਹੈ, ਉਹ ਹਜੇ ਵੀ ਤੁਹਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਅੱਖ ਰੱਖ ਰਿਹਾ ਹੈ, ਉਹ ਹਜੇ ਵੀ ਤੁਹਾਡੀ ਗੁਰੂ ਕੀ ਦਿੱਤੀ ਗੁਰਮੁਖੀ ਨੂੰ ਤਬਦੀਲ ਕਰਕੇ ਹਿੰਦੀ ਸੰਸਕ੍ਰਿਤ 'ਚ ਲੈ ਕੇ ਜਾਣਾ ਚਾਹੁੰਦਾ ਹੈ। ਉਹ ਆਪਣੀ ਵੋਟ ਬਟੋਰਨ ਵਾਸਤੇ ਹਰੇਕ 5 ਸਾਲ ਬਾਅਦ ਪਾਕਿਸਤਾਨ ਨਾਲ ਪੰਗਾ ਲੈ ਕੇ ਉੱਥੇ ਜੰਗ ਦਾ ਮਾਹੌਲ ਪੈਦਾ ਕਰਨ ਨੂੰ ਹਮੇਸ਼ਾ ਤਿਆਰ ਰਹਿੰਦਾ ਹੈ ਕਿਉਂਕਿ ਉਹਨੇ ਜਾ ਕੇ ਭੜਕਾ ਕੇ ਮੁਸਲਮਾਨਾਂ ਦੇ ਬਰਖਲਾਫ यूपी च बिहार च वोट लेनी है और थानू इत्थे जंग दे मैदान ते गाल देना है जिथे न्यूक्लियर परमाणु शस्त्र इत्थे धरती ते डिग जाण तां आपां तां आ दो साहिबजादे होए, दो साहिबजादे चमकौर च माता गुजर जी नू उस समय बचा नहीं सके पर जे परमाणु शस्त्र उरे आ जाण परमाणु बंब चल पैण तां फिर साध संगत जी उरे जेड़े गुरु गोबिंद सिंह महाराज ने देख के हौसला दिता सी कि 4 गए तो क्या हुआ जीवित है हजारों, ये हजारों दे हजारों परमाणु शस्त्रां दे अधीन खत्म हो जाने हैं। साडी नस्ल कुशी होनी है, साडे सिर दे उत्ते ये जिहड़ियां जंगां लड़न नूं फिरदे हैं। वी वांट नो वॉर विद पाकिस्तान। असीं पाकिस्तान दे नाल व्यापार करना चाहुंदे हैं। 70% पाकिस्तान दा व्यापार भारत नाल हुंदा सी पर जद ये माड़ी सेंटर की सोच वालियां ने जिम्मेवारी संभाली है लड़ मार इन्हां ने एक दूजे नूं वढ के सुट्टता। अज अफगानिस्तान भुखा पिया, साडे जिनसरे पैदावार ट्रकां दे विच साडे पंजाबियां दे ट्रकां 'च उत्थे जाण उत्थे सानू तेल ते गैस आराम तो आए साडे खर्चे घटण। अज साडी जिहड़ी पनीरी इत्थे काम नहीं लभदी वो जाके उधरले देशां नाल व्यापार करके ये अपना वाधा करन। मैं बेनती करदा कि ये सानू बहुत गंभीरता नाल चुन लेना पैना है। और साध संगत जी फतेहगढ़ साहब दे विच असीं एक एजुकेशन हब तां बन चुके हैं। इत्थे सानू IT इंडस्ट्री लैके आनी पैनी है, इत्थे सानू वो व्यापार लैके आना जिहदे नाल इस हलके दा भविख बहुत सुनहरा हो सके ताकि वो शहादत की सच्ची श्रद्धांजलि वो बाबा बंदा सिंह बहादुर की श्रद्धांजलि असीं इस धरती नूं एक इन्ना सफल करके वधा के किरत कमाई नाल खेतीबाड़ी नाल IT नाल मेडिसिन दे और कारखाने लगने चाहिए हैं। इत्थे साडे जिहड़ियां मिल्लां भज गुजरात अडानी लैके जा रहे हैं और लोहे दी मिल्लां स्पेशल नवे मैटलर्जी दे काम करना शुरू करन। साडा उरे एक इहो जिहा हब बनना चाहिए कि जिहड़ा आपां कह सकीए इस शहादत नूं कौम ने चेते रखिया ते प्रफुल्लित होई है। वो जिहड़े खून उरे डुल्लिया है ओदा असीं मुੱਲ वटा के एक बसदी रहिंदी कौम बसा के जा सके ताकि असीं जाके जद अपने गुरु नाल मेल करना है उदों कह सकीए कि तुसीं अपने साहिबजादियां दा खून उरे डोलिया असीं इत्थे कुछ उन्हां दे खून दा बना के चले हैं, रोल के नहीं चिट्टे च ड्रग्स च होर माफिया च उस च खत्म करके नहीं चलिए, असीं इहनूं वधा के चले हैं। सो ये अज आपां प्रण करके चलीए। ये बेनतियां करदा मैं आप तो आग्या मंगदा। वाहिगुरू जी का खालसा वाहिगुरू जी की